ਸ਼ਫਕਤ ਅਲੀ ਖਾਨ ਆ ਨਾ, ਉਹਨਾਂ ਦੇ ਬੜੇ ਭਾਈ ਸਲਾਮਤ ਅਲੀ ਖਾਨ ਵਗੈਰਾ, ਬਿਸਮਿल्लाह। ਤੇ ਉਹ 60 ਕੁ ਸਾਲ ਦੀ ਉਮਰ 'ਚ ਇੱਕ ਦੋਸਤਾਂ ਦੀ ਪ੍ਰਾਈਵੇਟ ਜੀ ਮਹਿਫਲ ਸੀ। ਉਹਨਾਂ ਨੇ ਕਿਹਾ ਸ਼ਾਹ ਸਾਹਿਬ ਬੜਾ, ਉਹਨੇ ਕਿਹਾ ਵੀ ਖਾਨ ਸਾਹਿਬ ਬੜਾ ਅੱਛਾ ਗਾਇਆ। ਉਹਨਾਂ ਸੈयद ਸੀ ਜਿਨ੍ਹਾਂ ਦੇ, ਉਹਨੇ ਕਿਹਾ ਵੀ ਸੈयद ਸਾਹਿਬ ਰੌਲਾ ਇਹ ਆ ਵੀ ਹੁਣ ਥੋੜੀ ਥੋੜੀ ਸਮਝ ਆਣੀ ਸ਼ੁਰੂ ਹੋਈ ਆ, ਪਰ ਹੁਣ ਜਿਸਮ ਸਾਥ ਨਹੀਂ ਦਿੰਦਾ ਹੈ। मानी एक भोली होई ते मैं शिकरा यार बना पावा चूरी खांदा नहीं ते मतन दामाद शिव कुमार एक दिन ਹਾਂਜੀ, ਗੱਲ ਕਰੀਏ ਨਾ ਜੇ ਪੰਜਾਬ ਦੀਆਂ ਲੋਕ ਦਾਸਤਾਨਾਂ ਦੀ, ਤੇ ਪੰਜਾਬ ਦੀ ਇਸ਼ਕ ਦੀ ਲੋਕ ਦਾਸਤਾਨਾਂ ਚਾਰ ਹੈਗੀਆਂ ਰਾਣਾ ਸਾਹਿਬ। ਸੱਸੀ ਪੁੰਨੂ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾਂ ਤੇ ਹੀਰ ਰਾਂਝਾ। ਤੇ ਜੇ ਸਭ ਤੋਂ ਵੱਡੀ ਇਸ਼ਕੀਆ ਦਾਸਤਾਨ ਦੀ ਗੱਲ ਕਰੀਏ ਤਾਂ ਹੈਗੀ ਹੈ ਹੀਰ ਰਾਂਝਾ। ਤੇ ਇਸ ਵੇਲੇ ਅਸੀਂ ਜਨਾਬ ਜੀ ਹੀਰ ਰਾਂਝਾ ਦੇ ਦਰਬਾਰ ਦੇ ਉੱਤੇ ਬੈਠੇ ਹਾਂ। ਗਰਮੀ ਬੜੀ ਆ, ਪ੍ਰੋਗਰਾਮ ਤਾਂ ਹੈਗਾ ਸੀਗਾ ਵੀ ਪੂਰਾ ਇੱਕ ਵਲਾਗ ਜਿਹੜਾ ਨਾ ਇਸੇ ਤੇ ਕਰਾਂਗੇ, ਪਰ ਕੀ ਆ ਕਿ ਬਾਹਰ ਬੜੀ ਗਰਮੀ ਆ। ਇੱਥੇ ਇਸ ਵੇਲੇ ਦੇਖੋ ਤੁਸੀਂ ਦਰਖਤ ਦਿਖਾਇਆ ਜੀ, ਵੀ ਬਣ ਤਾਂ ਦਰਖਤ ਰਹਿਣਾ ਸਾ, ਹਾਂ ਬਹੁਤ ਪੁਰਾਣਾ, ਘੜੇ ਪਏ ਆ। ਇੱਥੇ ਆ ਕੇ ਕੋਈ ਥੋੜੀ ਦੇਰ ਨਾ ਸਕੂਨ ਆਇਆ ਤੇ ਥੋੜੀ ਦੇਰ ਬੈਠੇ ਆ। ਤੇ ਮੈਂ ਕਿਹਾ ਵੀ ਚਲੋ ਰਾਣਾ ਸਾਹਿਬ ਤੋਂ ਇਹ ਪੁੱਛਦੇ ਦੱਸਦੇ ਆ ਵੀ ਰਾਣਾ ਸਾਹਿਬ ਇਹ ਦਾਸਤਾਨ ਆ ਜਿਹੜੀ
ਇਹ ਕਿੱਥੋਂ ਸ਼ੁਰੂ ਹੋਈ ਹੈ ਤੇ ਕਿੱਦਾਂ ਕਰਕੇ ਇਹਦੀ ਗੱਲਬਾਤ ਆ? ਅੱਛਾ, ਇਹ ਦਾਸਤਾਨ ਨਾ ਜ਼ਿਆਦਾ ਹੀਰ ਜਿਹੜੀ ਹੈ ਨਾ ਮਸ਼ਹੂਰ ਵਾਰਿਸ ਸ਼ਾਹ ਤੋਂ ਹੈ ਆ। ਹੂੰ। ਤੇ ਵਾਰਿਸ ਸ਼ਾਹ ਨੇ 1764 ਚ ਲਿਖੀ, ਲੇਕਿਨ ਹੀਰ ਰਾਂਝਾ ਦੀ ਦਾਸਤਾਨ ਜਿਹੜੀ ਹੈ ਨਾ ਇਸ ਤੋਂ ਪਹਿਲੇ ਵੀ ਕਾਫੀ ਸਾਰੇ ਸ਼ਾਇਰਾਂ ਨੇ ਲਿਖੀ, ਜਿਹਦੇ ਚ ਮੇਨ ਨਾਮ ਨਾ ਦਮੋਦਰ ਦਾ ਹੈ। ਉਹ 1600 ਚ ਅਕਬਰ ਦੇ ਦੌਰ ਚ ਉਸਨੇ ਇਹ ਹੀਰ ਰਾਂਝਾ ਦਾ ਕਿੱਸਾ ਲਿਖਿਆ। ਇਹਦੇ ਚ ਯਾਨੀ ਕਿ ਜਿਹੜੀ ਕਹਾਣੀ ਆ ਉਹਦੇ ਬਕੌਲ ਤਾਂ ਜਿਹੜਾ ਮੁਰਾਦ ਬਖਸ਼ ਧੀਦੋ ਰਾਂਝਾ ਜਿਹੜਾ ਵਾ ਨਾ ਇਹ ਤਖਤ ਹਜ਼ਾਰੇ ਦਾ ਸਰਗੋਧੇ ਦਾ। ਤੇ ਜਿਹੜੀ ਇਹਦੇ ਚ ਦੂਸਰਾ ਕਰੈਕਟਰ ਹੈ ਆ ਉਹ ਹੀਰ ਦਾ ਵਾ ਜਿਹੜੀ ਜੰਨਤ ਬੀਬੀ ਹੈ, ਤੇ ਉਹ ਇੱਥੇ ਝੰਗ ਤੋਂ ਹੈ ਆ। ਤੇ ਇਹ ਯਾਨੀ ਕਿ ਅਸਲ 'ਚ ਦੋ ਕਰੈਕਟਰਾਂ ਦੇ ਰਾਹੀਂ ਯਾਨੀ ਕਿ ਜਿਹੜਾ ਵਾ ਨਾ ਇਹਨੂੰ ਇਸ਼ਕੀਆ ਦਾਸਤਾਨ, ਲੇਕਿਨ ਜਿਹੜੀ ਵਾਰਿਸ ਸ਼ਾਹ ਦੀ ਹੀਰ ਆ ਨਾ ਉਹ ਨਿਰੀ ਇਸ਼ਕੀਆ ਦਾਸਤਾਨ ਨਹੀਂ ਹੈ। ਉਹ ਇੱਕ ਮੁਕੰਮਲ ਕਿਤਾਬ ਆ, ਉਹਦੇ 'ਚ ਇੱਕ ਪੂਰਾ ਅਹਿਦ ਜਿਹੜਾ ਵਾ ਨਾ ਦਿਖਾਇਆ ਗਿਆ ਵਾ। ਮੈਂ ਕਹਿੰਦਾ ਕਿ ਉਸ ਦੌਰ ਦੀ ਯਾਨੀ ਕਿ ਜਿਹੜੀ ਜੜੀ ਬੂਟੀਆਂ, ਜਿਹੜੀਆਂ ਫਸਲਾਂ, ਜੋ ਉਸ ਦੇ ਰਸਮੋ ਰਿਵਾਜ, ਰਤਲ ਪੂਰਾ ਕਲਚਰ ਕਿਹਾ ਜਾਂਦਾ ਵਾ। ਕਿ ਕਈ ਕਹਿੰਦੇ ਨਾ ਵੀ ਵਾਰਿਸ ਸ਼ਾਹ ਵੀ ਪੰਜਾਬੀ ਦਾ ਸ਼ੇਕਸਪੀਅਰ, ਬਲਕਿ ਉਹ ਇਹ ਜ਼ਿਆਦਤੀ ਆ ਵਾਰਿਸ ਸ਼ਾਹ ਨਾਲ। ਇਹ ਕਹਿਣਾ ਚਾਹੀਦਾ ਵੀ ਸ਼ੇਕਸਪੀਅਰ ਅੰਗਰੇਜ਼ੀ ਦਾ ਵਾਰਿਸ ਸ਼ਾਹ ਵਾ। ਸਹੀ ਹੈ। ਉਹਦਾ ਇਤਨਾ ਬੜਾ ਬਰ ਹੈ ਨਾ। ਤੇ ਬਾਕੀ ਇਸ 'ਚ ਬਹੁਤ ਸਾਰੇ ਯਾਨੀ ਕਿ ਨਾ ਅਸਲ 'ਚ ਇਜ਼ਾਫੇ ਬਹੁਤ ਹੋਏ। ਕਹਿੰਦੇ ਕੋਈ 11,000 ਸ਼ੇਰ ਐਸਾ ਵਾ ਜਿਹੜਾ ਕਿ ਨਾ ਇਹਦੇ ਚ ਕੀਤਾ ਗਿਆ। ਤੇ ਇਹਦੇ 'ਚ ਜਿਹੜੀ ਸਾਡੇ ਕੋਲ ਮੁਸਤਨਦ ਹੀਰ ਆ ਨਾ ਉਹ 1906 ਦੀ ਇੱਕ ਹੈ ਆ, ਤੇ ਇੱਕ ਹਿੰਦੂ ਪਬਲਿਸ਼ਰ ਜਿਹੜਾ ਵਾ ਨਾ ਉਸਨੇ ਛਾਪੀ ਹੋਈ ਆ। ਤੇ ਅੱਛਾ, ਬਹੁਤ ਘੱਟ ਲੋਕਾਂ ਨੂੰ ਪਤਾ ਵਾ ਕਿ ਵਾਰਿਸ ਸ਼ਾਹ ਤੇ ਬਾਬਾ ਬੁੱਲੇ ਸ਼ਾਹ ਦਾ ਉਸਤਾਦ ਇੱਕ ਹੀ ਹੈ। ਹਾਫਿਜ਼ ਗੁਲਾਮ ਮੁਰਜ਼ਾ ਕਸੂਰ ਵਾਲੇ ਨਾ ਜਿਹੜੇ, ਉਹ ਇਮਾਮ ਮਸਜਿਦ ਵੀ ਸੀ ਉੱਥੇ, ਉਹ ਇਹ ਦੋਨੇ ਨਾ ਉਹਨਾਂ ਦੇ ਸ਼ਾਗਿਰਦ ਆ। ਤੇ ਵਾਰਿਸ ਸ਼ਾਹ ਜੰਡਿਆਲਾ ਸ਼ੇਰ ਖਾਂ 'ਚ ਪੈਦਾ ਹੋਏ ਤੇ ਦਫਨ ਵੀ ਜੰਡਿਆਲਾ ਸ਼ੇਰ ਖਾਂ 'ਚ। ਤੇ ਉਹਨਾਂ ਨੇ ਹੀਰ ਜਿਹੜੀ ਹੈ ਨਾ ਉਹ ਮਲਕਾ ਹਾਂਸ ਲਿਖੀ, ਜਿਹੜਾ ਕਿ ਪਾਕਪਤਨ ਤੋਂ 10-12 ਕਿਲੋਮੀਟਰ ਦੇ ਫਾਸਲੇ ਤੇ ਆ। ਜਿਹੜੇ ਹੀਰ ਰਾਂਝੇ ਦੀ ਯਾਨੀ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਹਾਣੀ ਦੀ ਇੱਕ ਸੈਟਿੰਗ ਹੁੰਦੀ ਆ, ਸੈਟਿੰਗ ਹੁੰਦਾ ਵਾ ਉਹ ਦੌਰ ਤੇ ਜਗ੍ਹਾ ਹੈ। ਤੇ ਦੌਰ ਦਾ ਤਾਂ ਅਸੀਂ ਯਾਨੀ ਕਿ ਬਿਲਕੁਲ ਐਗਜ਼ੈਕਟ ਨਹੀਂ ਕਹਿ ਸਕਦੇ, ਲੇਕਿਨ ਜਿਹੜੀਆਂ ਜਗ੍ਹਾ ਵਾ ਨਾ ਉਹਦੇ 'ਚ ਤਖਤ ਹਜ਼ਾਰਾ ਤੇ ਟਿੱਲਾ ਜੋਗੀਆਂ ਹੈ, ਇਹ ਯਾਨੀ ਕਿ ਮੇਨ ਜਿਹੜੇ ਆ ਨਾ ਪੁਆਇੰਟ ਹੈ। ਬਾਕੀ ਫਿਰ ਇੱਥੇ ਝੰਗ ਦਾ ਏਰੀਆ ਹੈ ਤੇ ਤਖਤ, ਤੇ ਫਿਰ ਇੱਕ ਉਹਦੇ 'ਚ ਕਬੂਲਾ ਦਾ ਵੀ ਆਂਦਾ ਵਾ ਜ਼ਿਕਰ, ਤੇ ਉੱਥੇ ਦਾ ਵੀ ਹੈ ਇਹ ਯਾਨੀ ਕਿ। ਲੇਕਿਨ ਹੀਰ ਦਾ ਜਿਹੜਾ ਵਾ ਨਾ ਮੇਨ ਅਗਰ ਅਸੀਂ ਦੇਖਿਆ ਜਾਏ ਤੇ ਕਹਿੰਦੇ ਕਿ ਬੜਾ ਲਿਟਰੇਚਰ ਜਿਹੜਾ ਹੁੰਦਾ ਨਾ ਉਹ ਜ਼ਮਾਨੋ ਮਕਾਨ ਦੀ ਕੈਦ ਤੋਂ ਆਜ਼ਾਦ ਹੁੰਦਾ ਹੈ। ਉਹ ਇਹ ਹੁਣ ਵੀ ਕੋਈ 400 ਸਾਲ ਪਹਿਲੇ ਜਿਹੜਾ ਨਾ ਲਿਖੀ ਗਈ ਪਹਿਲਾ ਜਿਹੜੀ ਸੀ ਕਿੱਸਾ, ਲੇਕਿਨ ਉਸ ਤੋਂ ਬਾਅਦ ਵੀ ਕੋਈ 250 ਸਾਲ ਪੁਰਾਣਾ ਹੈ ਆ। ਲੇਕਿਨ ਇਹ ਹਲੇ ਵੀ ਹੈ ਯਾਰ, ਇਹ 1000-2000 ਸਾਲ ਬਾਅਦ ਵੀ ਰਹੇਗਾ, ਕਿਉਂਕਿ ਜਿਹੜੇ ਹੋਮਰ ਨੇ ਲਿਖਿਆ ਵਾ ਯੂਨਾਨੀ ਨੇ, ਜਾਂ ਜਿਹੜਾ ਅਰਬੀ ਦੇ 2-2000 ਸਾਲ ਪੁਰਾਣੇ ਸ਼ਾਇਰ ਹੈ, ਅੱਛੀ ਸ਼ਾਇਰੀ ਤੇ ਅੱਛਾ ਜਿਹੜੀ ਨਸਰ ਆ ਨਾ ਉਹ ਭਾਵੇਂ ਮਸਨਵੀ ਦੀ ਸ਼ਕਲ 'ਚ ਜਾਂ ਸ਼ੇਰ ਦੀ ਸ਼ਕਲ 'ਚ ਉਹ ਮੌਜੂਦ ਰਹਿੰਦੀ ਆ। ਤੇ ਇਸ ਤਰ੍ਹਾਂ ਹੀ ਹੀਰ ਰਾਂਝੇ ਦਾ ਕਿੱਸਾ ਜਿਹੜਾ ਵਾ ਨਾ ਇਹ ਵੀ ਜਦੋਂ ਤੱਕ ਦੁਨੀਆ ਹੈ ਨਾ ਉਦੋਂ ਤੱਕ ਇਹ ਮੌਜੂਦ ਰਹੇਗਾ। ਔਰ ਇਹਦੇ ਤੋਂ ਬਹੁਤ ਸਾਰੇ ਜਿਹੜੇ ਆ ਨਾ ਲੋਕੀ ਆਪਣੇ ਆਪਣੇ ਸਬਕ ਲੈਂਦੇ ਆ। ਤੇ ਸਾਡੇ ਪੰਜਾਬੀ 'ਚ ਜਿਹੜੇ ਬੰਦਿਆਂ ਨੂੰ ਜ਼ੁਬਾਨੀ ਯਾਦ ਹੁੰਦੀਆਂ ਨਾ ਹੀਰ, ਉਹਨਾਂ ਨੂੰ ਕਹਿੰਦੇ ਆ ਵੀ ਇਹ ਹੀਰ ਦੇ ਹਾਫਿਜ਼ ਆ ਹੈ। ਔਰ ਇਹ ਇੱਕ ਨਹੀਂ ਹੈ, ਬਹੁਤ ਸਾਰੇ ਬੰਦੇ ਜਿਹੜੇ ਆ ਨਾ। ਫਿਰ ਹੀਰ ਪੜ੍ਹਨ ਦਾ ਇੱਕ ਆਪਣਾ ਹੈ ਆ, ਕੰਪੀਟੀਸ਼ਨ ਹੁੰਦੇ ਆ ਉੱਥੇ ਉੱਥੇ ਆਪਣਾ ਜੰਡਿਆਲਾ ਸ਼ੇਰ ਖਾਂ ਹੁੰਦਾ ਵਾ। ਫਿਰ ਇਹਨਾਂ ਦਿਨਾਂ 'ਚ ਜਦੋਂ ਉਰਸ ਹੁੰਦਾ ਨਾ, ਫਿਰ ਲਾਹੌਰ 'ਚ ਵੀ 1-2 ਜਗ੍ਹਾ 'ਤੇ ਨਾ ਇਹ ਕੰਪੀਟੀਸ਼ਨ ਹੁੰਦਾ, ਜਿੱਥੇ ਕਿ ਜਿਹੜੇ ਚੰਗੇ ਹੀਰ ਪੜ੍ਹਨ ਵਾਲੇ ਜਿਹੜੇ ਆ ਨਾ ਉਹਨਾਂ ਦੀ ਰੈਂਕਿੰਗ ਹੁੰਦੀ ਆ। ਮੈਂ ਕਹਿੰਦਾ ਰਾਣਾ ਸਾਹਿਬ, ਪੰਜਾਬ ਦਾ ਕੋਈ ਬੱਚਾ, ਕੋਈ ਬੁੱਢਾ ਇਹੋ ਜਿਹਾ ਨਹੀਂ ਹੋਣਾ ਜਿਹਨੇ ਹੀਰ ਨਹੀਂ ਸੁਣੀ ਜਾਂ ਇਹਦੇ ਹਵਾਲੇ ਨਾਲ ਕੁਛ ਨਾ ਕੁਛ ਜਾਣਦਾ ਨਹੀਂ। ਕਿਉਂਕਿ ਦੇਖੋ ਜਿਤਨੀ ਜ਼ਰਬੁਲ ਮਿਸਲਾਂ
ਹੀਰ ਵਾਰਿਸ ਸ਼ਾਹ ਚੋਂ, ਯਾਨੀ ਕਿ ਸਾਡੇ ਆਮ ਰਹਿਤਲ ਵਹਿਤਲ 'ਚ ਨਾ ਇੰਨੀਆਂ ਹੋਰ ਕਿਸੇ ਜਿਹੜੀਆਂ ਨਾ ਕਿਤਾਬ ਚੋਂ ਨਹੀਂ ਹੈ। ਬਹੁਤ ਸਾਰੇ ਬੰਦੇ ਤਾਂ ਇਤਨੇ ਜ਼ਿਆਦਾ ਜਿਨ੍ਹਾਂ ਨੇ ਹੀਰ ਅੱਛੇ ਤਰੀਕੇ ਨਾਲ ਪੜ੍ਹੀ ਆ, ਉਹ ਤਾਂ ਹਰ ਚੌਥੀ ਪੰਜਵੀਂ ਗੱਲ 'ਚ ਮਿਸਾਲ ਹੀ ਜਿਹੜਾ ਵਾ ਨਾ ਉੱਥੋਂ ਦਿੰਦੇ ਮੈਂ ਕਹਿੰਦਾ ਹੈ ਹੀ ਸਿੱਖਿਆ ਫਾਲ ਵੀ ਲੋਕ ਇੱਥੋਂ ਕੱਢਦੇ ਆ ਬਹੁਤ ਸਾਰਾ, ਯਾਨੀ ਕਿ ਜਿਹੜਾ ਨਾ ਹੈ। ਤੇ ਬਾਕੀ ਜਿਹੜਾ ਇੱਥੇ ਇਹ ਮਜ਼ਾਰ ਆ, ਇਹਦੀ ਮਜ਼ਾਰ ਦੀ ਜਿਹੜੀ ਨਮਾਇਆ ਖਸੂਸੀਅਤ ਇਹ ਹੈ ਕਿ ਇਹਦੇ ਤੇ ਛੱਤ ਕੋਈ ਨਹੀਂ ਹੈ। ਔਰ ਕਹਿੰਦੇ ਵੀ ਬਾਰਿਸ਼ ਜਿਤਨੀ ਮਰਜ਼ੀ ਪਏ ਇਹਦੇ ਤੇ ਕੋਈ ਯਾਨੀ ਕਿ ਜਿਹੜਾ ਵਾ ਨਾ ਕਿਤਨੇ। ਔਰ ਇਹ ਕਾਫੀ ਅਕੀਦਤ ਵਾਲੀ ਜਗ੍ਹਾ। ਬਲਕਿ ਮੈਨੂੰ ਯਾਦ ਆ ਕਿ ਪਹਿਲੀ ਦਫਾ ਜਦੋਂ ਅਸੀਂ ਇੱਥੇ ਆਏ ਨਾ ਕੁਇਜ਼ ਕੰਪੀਟੀਸ਼ਨ 'ਚ, ਮੇਰੇ ਨਾਲ ਵਾਲੇ ਉਹਨੇ ਕਿਹਾ ਵੀ ਹੀਰ ਦਾ ਮਜ਼ਾਰ ਕਿੱਥੇ ਆ। ਨਾਲ ਵਾਲੇ ਮੁੰਡੇ ਨੇ ਕਿਹਾ, ਉਹਨੇ ਕਿਹਾ ਵੀ ਇੱਥੇ ਮਾਈ ਹੀਰ ਸਜਿੰਦੀ ਹੈ ਵੀ ਕੱਲਾ ਯਾਨੀ ਕਿ ਜਿਹੜਾ ਵਾ ਨਾ ਵੀ ਬੀਬੀ ਹੀਰ ਜਾਂ ਮਾਈ ਹੀਰ ਯਾਨੀ ਕਿ ਜਿਹੜਾ ਤਜ਼ੀਮ ਨਾਲ ਬੁਲਾਇਆ ਜਾਂਦਾ ਵਾ ਇਹ। ਬਲਕਿ ਇੱਥੇ ਜਿਹੜੇ ਆਉਂਦੇ ਸੀ ਤਕਰੀਰ ਕਰਨ ਵਾਲੇ ਮੁੰਡੇ, ਉਹਨਾਂ ਨੂੰ ਇਹ ਖਾਸ ਦੱਸਿਆ ਜਾਂਦਾ ਸੀ ਕਿ ਉਹਨਾਂ ਦਾ ਨਾਮ ਉੱਤੇ ਇਸ ਤੋਂ ਇਹਤਰਾਮ ਨਾਲ ਲੈਣਾ ਵਾ, ਜਿਸ ਤਰ੍ਹਾਂ ਬਜ਼ੁਰਗ ਹਸਤੀਆਂ ਦਾ ਲਿਆ ਜਾਂਦਾ ਵਾ। ਸਹੀ। ਅੱਛਾ ਰਾਣਾ ਸਾਹਿਬ, ਮੈਂ ਆ ਦੇਖਿਆ ਵੀ ਇੱਥੇ ਆ ਧਾਗੇ ਧੁੱਗੇ ਵੀ ਬੰਨੇ ਹੋਏ ਆ, ਤੇ ਇਹ ਸਾਡਾ ਮੁੰਡੇ ਨੇ ਵੀ ਆ ਉਸਮਾਨ ਹੈਦਰ ਨੇ ਵੀ ਇੱਥੇ ਕੋਈ ਇੱਕ ਧਾਗਾ ਜਿਹਾ ਬੰਨਿਆ, ਇਹ ਕੀ ਗੱਲ ਬਾਤ? ਇਹ ਕੋਈ ਮੰਨਤ ਵਾਲਾ ਹੈ ਹਿਸਾਬ ਕਿਤਾਬ। ਹੁਣ ਸਾਡੀ ਤਾਂ ਉਮਰ ਨਹੀਂ ਹੈ ਮੰਨਤਾਂ ਦੀ, ਹੈ ਇਹਨੇ ਤਾਂ ਬੰਨਿਆ ਤੇ ਇਹ ਉਮਰ ਹੈ ਜੀ, ਇਸ ਦੀ ਉਮਰ ਹੈ ਬੰਨੇ ਆ ਤਾਂ ਚੀਜ਼ਾਂ ਦੀ। ਵੈਸੇ ਆ ਬੜਾ ਘੜੇ ਪਏ ਆ। ਹਾਂ, ਪਾਣੀ ਦਾ ਬੜਾ ਅੱਛਾ ਪਾਣੀ। ਹਾਂ, ਤੇ ਨਾਲੇ ਤੁਹਾਡੀ ਗੱਲਬਾਤ ਰਾਣਾ ਸਾਹਿਬ ਇੱਧਰ ਆਪਾਂ ਹੀਰਾਂ ਨਾਲ ਤਾਂ ਗੱਲਬਾਤ ਕਰੋ ਜੀ ਥੋੜੀ। ਇਹਨਾਂ ਦਾ ਪੁੱਛੋ ਦੱਸੋ ਜੀ ਕਿ ਨਾਮ महफिल लाने लग गया है। क्या बात है, क्या थोड़ा जिहा पीछे में हो जा। बिछड़ गया दिल जा जानी, बिछड़ गया दिल जा जानी, ते मैं कखा वांगू डुल गई, भुलाना ओ मेरी नाज़ुक ज़िंदगी ओ दिल विच रम छॾिया ते ओ अथरू बन के डुल गई, एक माया तेरी याद ना भूल जी छल, ओ बाकी हरी छे जगी मानी एक भोली होई ते मैं शिकरा यार बाला पावा चूरी खांदा नहीं ते मतन दामाद शिव कुमार। एक दिन ऐसी उड़ीदा उस पर दिन फेरा माए
ਅੱਲਾ ਤੁਹਾਡੀ ਹਯਾਤੀ ਕਰੇ ਜੀ। ਤੁਹਾਡੇ ਨਾਲ ਗੱਲ ਕਰਦੇ ਆ ਕੋਈ ਰਾਣਾ ਸਾਹਿਬ। ਚਲੋ ਕੋਈ ਨਾਮ ਪੁੱਛੋ, ਦੱਸੋ ਜੀ ਉਹਨਾਂ ਨੂੰ। मेरे को गल पूछी माई दी काई नहीं मेरे को गल ਨਹੀਂ ਸਿਰਫ ਤੁਹਾਡਾ ਆਪਣਾ। हाँ मेरे को ਅੱਛਾ ਅਸੀਂ ਇੱਥੇ ਬੈਠੇ ਸੀ ਤੇ ਸਿਗਰਟ ਜ਼ਰਾ ਮਿੰਟ ਹਾਂ ਤੇ ਦੋ ਹੈ ਫਨਕਾਰ ਸਾਡੇ ਨਾ ਭਾਈ ਇਹ ਅੱਛਾ ਚਲੋ ਅੱਛਾ ਇਹ ਦੋ ਸਾਡੇ ਨਾ ਫਨਕਾਰ ਭਾਈ ਇੱਥੇ ਹੈ ਸੀ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਤੇ ਇਹਨਾਂ ਨੇ ਨਾ ਪਰਫਾਰਮ ਕੀਤਾ ਤੇ ਬਹੁਤ ਅੱਛਾ ਜਿਹੜਾ ਵਾ ਨਾ ਬਜਾਇਆ। ਸਿਰਫ 2 ਸਾਲ ਸੀ ਲੇਕਿਨ ਬੜਾ ਇੱਕ ਨਾ ਸਮਾਂ ਬੰਨ ਦਿੱਤਾ ਤੇ ਮੈਂ ਕਿਹਾ ਜ਼ਰਾ ਨਾ ਤਾਰਫ ਹੋ ਜੇ। ਭਾਈ ਸਾਹਿਬ ਕੀ ਨਾਮ ਆ ਆਪਣਾ? अल्ताफ से ਅਲਤਾਫ ਹੁਸੈਨ जी ਕਿਹੜੀ ਜਗ੍ਹਾ ਤੋਂ ਰਹਿائش ਆ ਤੁਹਾਡੀ? जंग ਅੱਛਾ ਝੰਗ ਤੋਂ। जी ਕਿਤਨੇ ਅਰਸੇ ਤੋਂ ਤੁਸੀਂ ਇਹ ਜਿਹੜਾ ਵਾ ਨਾ अदैश जो जंग दी हूं पता नहीं कदी आया कदी ना आया। ਅੱਛਾ ਅੱਛਾ ਮੈਂ ਕਿਹਾ
ਕਿੰਨੇ ਅਰਸੇ ਤੋਂ ਤੁਸੀਂ ਇਹ ਹਾਰਮੋਨੀਅਮ ਵਜਾ ਰਹੇ ਆ? ਇਹ ਮੇਰੇ ਖਿਆਲ ਹੈ ਮੈਂ ਉਸਲੇ 10-15 ਸਾਲ ਦਾ ਅੱਛਾ, ਹਾਜੀ ਮਨਸੂਰ ਜੀ ਮਲੰਗੀ ਦੋਸ਼ਗੇ। ਵਾਹ ਜੀ ਵਾਹ। ਦੇਖਿਆ ਤੇ ਨਜ਼ਰ ਆ ਰਿਹਾ ਸੀ ਵੀ ਕੋਈ ਬੜੇ ਘਰ ਦੀ ਜਿਹੜਾ ਤਾਂ ਫੈਜ਼ ਯਾਫਤਾ ਹੈ ਜੀ। ਤੇ ਇਹ 14-15 ਸਾਲ ਦੀ ਉਮਰ 'ਚ ਤੁਸੀਂ ਯਾਨੀ ਕਿ ਜਿਹੜਾ ਨਾ ਵਜਾਣਾ ਜੀ ਸ਼ੁਰੂ ਕੀਤਾ। ਅਜਣੀ ਵੱਲ ਨਹੀਂ ਆਇਆ। ਕਹਿੰਦੇ ਨਹੀਂ ਹੈ ਆਪਣੇ ਸ਼ਫਕਤ ਅਲੀ ਖਾਨ ਆ ਨਾ, ਉਹਨਾਂ ਦੇ ਬੜੇ ਭਾਈ ਸਲਾਮਤ ਅਲੀ ਖਾਨ ਵਗੈਰਾ, ਬਿਸਮਿਲ੍ਲਾ। ਤੇ ਉਹ 60 ਕੁ ਸਾਲ ਦੀ ਉਮਰ 'ਚ ਇੱਕ ਦੋਸਤਾਂ ਦੀ ਪ੍ਰਾਈਵੇਟ ਜੀ ਮਹਿਫਲ ਸੀ। ਉਹਨਾਂ ਨੇ ਕਿਹਾ ਸ਼ਾਹ ਸਾਹਿਬ ਬੜਾ, ਉਹਨੇ ਕਿਹਾ ਵੀ ਖਾਨ ਸਾਹਿਬ ਬੜਾ ਅੱਛਾ ਗਾਇਆ। ਉਹਨਾਂ ਸੈਯਦ ਸੀ ਜਿਹਨਾਂ ਦੇ, ਉਹਨੇ ਕਿਹਾ ਵੀ ਸੈਯਦ ਸਾਹਿਬ ਰੌਲਾ ਇਹ ਆ ਵੀ ਹੁਣ ਥੋੜੀ ਥੋੜੀ ਸਮਝ ਆਣੀ ਸ਼ੁਰੂ ਹੋਈ ਆ, ਪਰ ਹੁਣ ਜਿਸਮ ਸਾਥ ਨਹੀਂ ਦਿੰਦਾ ਹੈ। ਇਹ ਚੀਜ਼ ਦੀ ਜਦੋਂ ਕੋਈ ਸਮਝ ਆਉਂਦੀ ਹੈ ਨਾ, ਉਦੋਂ ਫਿਰ ਜਾਨ ਜਿਹੜੀ ਆ ਨਾ ਉਹ ਸਾਥ ਨਹੀਂ ਦਿੰਦੀ ਹੈ। ਹਾਂ, ਸਮੁੰਦਰ ਆ ਚੀਜ਼ਾਂ ਦਾ, ਉਮਰ ਲੰਘ ਜਾਂਦੀ ਹੈ। ਉਹ ਉਸਤਾਦ ਵਲੈਤ ਖਾਨ ਸਤਾਰ ਵਜਾਉਂਦੇ ਸੀ ਨਾ, ਤੇ ਉਹਨਾਂ ਦੀ ਮਾਂ ਕਹਿੰਦੇ ਚਿਰਾਗ 'ਚ ਤੇਲ ਪਾ ਕੇ ਰੱਖ ਦਿੰਦੀ ਸੀ ਵੀ ਜਦੋਂ ਤੱਕ ਚਿਰਾਗ ਜਲਦਾ ਰਹਿਣਾ ਨਾ, ਤੇਰਾ ਹੱਥ ਸਤਾਰ ਤੇ ਚੱਲਦਾ ਰਹੇ। ਤੇ ਉਹ ਜਿਸ ਤਰ੍ਹਾਂ ਤੇਲ ਮੁੱਕਦਾ ਸੀ, ਨਵਾਂ ਤੇਲ ਨਾ ਪੈ ਜਾਂਦਾ ਸੀ। ਜਿਹੜੇ ਫਨਕਾਰ ਆ ਨਾ, ਇਸ ਤਰ੍ਹਾਂ ਕੋਈ 1-2 ਦਿਨ 'ਚ ਨਹੀਂ ਪੈਦਾ ਹੁੰਦੇ ਹੈ। ਇਹਨਾਂ ਤੇ ਦਿਹਾਈਆਂ ਲੱਗਦੀਆਂ ਵਾ, ਉਹ ਸਦੀਆਂ ਦੇ ਇੱਕ ਅਮਲ ਹੁੰਦਾ ਵਾ, ਤਾਂ ਫਿਰ ਬੜੇ ਬੜੇ ਫਨਕਾਰ ਜਿਹੜੇ ਆ ਨਾ ਪੈਦਾ ਹੁੰਦੇ ਆ। ਤੇ ਅੱਛਾ, ਤੁਸੀਂ ਹੋਰ ਉਹਨਾਂ ਤੋਂ ਇਲਾਵਾ ਕਿਹਦੇ ਕੋਲੋਂ ਜਿਹੜਾ ਵਾ ਨਾ ਫੈਜ਼ ਨਹੀਂ ਹੋਰ ਕਿਸੇ ਤੋਂ। ਅੱਛਾ, ਤੇ ਉਹਨਾਂ ਨਾਲ ਕਿਤਨਾ ਕਰਸਾ ਜਿਹੜਾ ਵਾ ਨਾ ਰਹੀ ਉਹਨਾਂ ਸੀ? ਦਾ ਮੇਰੇ ਖਿਆਲ ਹੈ ਕੋਈ 40-45 ਸਾਲ ਗਿਆ। ਬਹੁਤ ਬਹੁਤ ਲੰਬਾ ਅਰਸਾ ਜਿਹੜਾ ਵਾ ਨਾ। ਜੀ। ਬਹੁਤ ਸੋਹਣੀ ਹਾਂ, ਬਹੁਤ 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 ਜੀ। ਹਾਂ, ਬਹੁਤ। ਫਿਰ ਇੱਕ ਹੋਰ ਹੈ ਨਾ, ਜਿਸ ਤਰ੍ਹਾਂ ਇਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨਿਕਲਦੇ ਆ ਨਾ, ਅਹਿਸਾਸ ਨਹੀਂ ਹੁੰਦਾ ਕਿ ਕਦੋਂ ਇਹ ਨਾ ਨਹਿਰ ਤੋਂ ਜੰਗਲ ਨੂੰ ਤੇ ਕਦੋਂ ਜੰਗਲ ਤੋਂ ਨਹਿਰ ਨੂੰ, ਯਾਨੀ ਕਿ ਇੱਕ ਕਲਾਮ ਬਦਲਣ ਦਾ ਜਿਸ ਤਰ੍ਹਾਂ ਕਈ, ਕਿਉਂਕਿ ਇਹ ਹੁੰਦਾ, ਵਰਨਾ ਆਮ ਤੌਰ ਤੇ ਜਦੋਂ ਬੰਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦਾ ਨਾ, ਉਹ ਥੋੜਾ ਜਿਹਾ ਅਜਨਬੀ ਜਿਹਾ ਲੱਗਦਾ ਵਾ। ਲੇਕਿਨ ਇਹ ਜਦੋਂ ਵੀ ਕਿਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਗਏ ਆ ਨਾ, ਬਿਲਕੁਲ ਇਹ ਮਹਿਸੂਸ ਨਹੀਂ ਹੋਇਆ, ਉਹ ਅੱਛਾ ਹੀ ਲੱਗਾ। ਗਿਰਾ ਜਿੱਥੇ ਵੀ ਇਹਨਾਂ ਨੇ ਲਗਾਈ ਹੈ ਨਾ, ਉਹ ਬਹੁਤ ਖੂਬਸੂਰਤ ਹੀ ਲਗਾਈ। ਅਸਾਂ ਯਾਰ ਇੱਕੋ ਹੀ ਬਣਾਇਆ ਹੈ। ਹਾਂ, हम तेरे शेर आए मुसाफिर
का मौला ਹਾਂਜੀ ਭਾਈ ਸਾਹਿਬ, ਤੁਸੀਂ ਵੀ ਬੜਾ ਅੱਛਾ ਜਿਹੜਾ ਨਾ ਸੰਗਤ ਕੀਤੀ। ਤੇ ਕੀ ਨਾਮ ਆ ਤੁਹਾਡਾ? जी कैसर बास ਕੈਸਰ ਬਾਸ। ਤੁਸੀਂ ਵੀ ਇੱਥੇ ਝੰਗ ਤੋਂ ਹੀ ਆ? जी मकसद हैं इतने भी लेकिन मेरा घर कोट बादर बहुत सुल्तान दे नज़दीक। ਅੱਛਾ ਅੱਛਾ, ਸੁਲਤਾਨ ਅਸੀਂ ਆਪ ਤੇ ਰਿਸ਼ਤੇਦਾਰ ਹੈ ਮਲਵੇ। ਅੱਛਾ ਅੱਛਾ ਅੱਛਾ, ਕਜ਼ਨ। ਜੀ 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 ਭਾਈ ਤੇ ਤੁਸੀਂ ਇਕੱਠੇ ਹੀ ਆਪਣਾ ਯਾਨੀ ਕਿ ਕਰਦੇ ਆ? ਜੀ, ਜੀ। ਮਾਸ਼ਾਅੱਲਾ, ਬਹੁਤ ਅੱਛਾ ਤਾਲਮੇਲ ਆ ਜੀ, ਤੁਹਾਡਾ ਜਿਹੜਾ। ਜੀ। ਅੱਲਾ ਸਲਾਮਤ ਰੱਖੇ। ਹਾਂਜੀ ਮਾਲਕ ਦੀ ਸਲਾਮਤ ਰੱਖੇ। ਬਹੁਤ ਸ਼ੁਕਰੀਆ। थैंक यू। ਤੁਸੀਂ ਰਾਣਾ ਰਾਜਪੂਤ। ਹਾਂਜੀ ਤੇ ਠੀਕ ਹੈ ਜੀ। ਹੈ ओके। ਲੋ ਜੀ ਰਣ ਸਾਹਿਬ ਹਾਂ, ਮੁਕਾਈਏ ਜੀ। ਤੁਸੀਂ ਕਹਿੰਦੇ ਸੀ ਵਲਾਗ ਨਹੀਂ ਬਣਨਾ, ਨਹੀਂ, ਵਲਾਗ ਵਲਾਗ ਬਣ ਗਿਆ। ਪੂਰਾ ਇਹ ਲਹਿਦਾ ਤੋਂ ਸਾਡਾ ਵਲਾਗ ਬਣ ਗਿਆ ਜੀ। बड़ा सिस्टम बन गया। ਹਾਂਜੀ ਬਹੁਤ ਮਜ਼ਾ ਆਇਆ। ਇਹ ਇਹਦੀ ਜਾਣਦੇ ਨਹੀਂ ਹੈ, ਮਿਊਜ਼ਿਕ ਨਹੀਂ ਜਾਣਦੇ, ਲੇਕਿਨ ਸੁਣਦੇ ਹੈ। ਸੁਣਦੇ ਹੈ ਆ। ਕੁਝ ਦੋਸਤ ਜਿਹੜੇ ਆ ਨਾ, ਕੁਝ ਉਹਨਾਂ ਨਾਲ ਕੁਝ ਰਹਿਣੇ ਦਾ ਮੌਕਾ ਜਿਹੜਾ ਵਾ ਨਾ, ਜਿਸ ਤਰ੍ਹਾਂ ਬੰਦੇ ਨੂੰ ਡਰਾਈਵਿੰਗ ਨਹੀਂ ਆਉਂਦੀ, ਲੇਕਿਨ ਇਹ ਪਤਾ ਲੱਗ ਜਾਂਦਾ ਕਿ ਗੱਡੀ ਕਿਹੜੀ ਮਜ਼ੇਦਾਰ ਕਿਹੜਾ ਚਲਾ ਰਿਹਾ ਵਾ। ਖਾਣਾ ਪਕਾਣਾ ਤੇ ਕਿਸੇ ਨੂੰ ਆਉਂਦਾ, ਲੇਕਿਨ ਖਾਣੇ ਦਾ ਤਾਂ ਟੇਸਟ ਕਰ ਲੈਂਦਾ ਨਾ। ਨਹੀਂ ਨਹੀਂ ਬੜੀ ਗੱਲ ਹੈ। घर एक भी होता है ਹਾਂਜੀ ਜਿਹੜਾ ਆਪਣਾ ਘਰ हाँ। ਹੁੰਦਾ, ਜਦੋਂ ਫਿਰ ਟੁਰ ਕੇ ਆਵੋ ਆਪਣਾ ਘਰ ਘਰ हाँ। ਹੁੰਦਾ ਇੰਜਨ ਮਾਂ ਬਾਪ ਭੈਣ ਭਾਈ ਵੇਦੇ ਬੈਠੋ ਤੋਂ ਸਾਡਾ ਕਿਲੇ ਬੱਚਾ ਅਸੀਂ ਹੂੰ ਤੇ ਮਹਿਮਾਨ ਤਾਂ ਹਰ ਦਿਨ ਨਹੀਂ ਮਿਲਦਾ ਹਾਂ ਤੇ घर मेरा मोहतरम है हाजी मंसूर अली मलंगी। ਵਾਹ दुआ करना अल्लाह दी जन्नत जा करे जेड़ा कुछ मैंने आटे जोगा बनाया सी। बाकी खान साहब नुसरत अली ਹੂੰ मैडम नूर जहां इस नाल प्यार रखे ਨਹੀਂ ਜੀ, ਮਾਡਲ ਵੱਡੇ ਹੀ ਰੱਖੇ ਆ। ਕਹਿੰਦੇ ਨਹੀਂ ਹੈ ਕਿ ਇਹਨੂੰ ਤਾਂ ਹਲਾਓ ਨਾ ਫਿਰ ਜਵਾਬ ਨਜ਼ਰ ਜਿਹੜੀ ਹੈ ਨਾ, ਜਦੋਂ ਤੁਸੀਂ ਅਸਮਾਨ ਤੇ ਰੱਖ ਲੈਂਦੇ ਆ ਨਾ, ਤੇ ਫਿਰ ਜੇ ਤੋੜ ਨਹੀਂ ਉੱਪਰਦੇ ਅੱਧ ਤੱਕ ਤਾਂ ਜ਼ਰੂਰ ਚਲੇ ਜਾਂਦੇ। ਹਾਂ, ਤੇ ਨਜ਼ਰ ਜਦੋਂ ਤੁਸੀਂ ਰੋਲ ਮਾਡਲ ਹੀ ਹੁਣ ਮੈਡਮ ਨੂਰ ਜਹਾਨ ਤੇ ਨੁਸਰਤ ਫਤਿਹ ਅਲੀ ਨੂੰ, ਤੇ ਫਿਰ ਸਿੱਖਿਆ ਫੋਕ ਦੇ ਜਿਹੜੇ ਕਿੰਗ ਆ ਮਨਸੂਰ ਮਿਲਗੀ, ਉਹਨਾਂ ਤੋਂ ਵੱਧ ਤਾਂ ਫੋਕ ਵਾਲਾ ਕੋਈ ਬੰਦਾ ਨਹੀਂ ਹੈ। ਤੇ ਫਿਰ ਇਸ ਤਰ੍ਹਾਂ ਦਾ ਰੰਗ ਭਰਨੇ। ਠੀਕ ਹੈ ਜੀ। अल्लाह ताला तुम खुश रखे ਅੱਲਾਹ ਪਾਕ ਸਲਾਮਤ ਰੱਖੇ। सलामत रहो और सीखी नाल प्यार रखे ਬਹੁਤ ਮਿਹਰਬਾਨੀ। सब आने सुमंदरी ਹਾਂ वो बाबा रंदे थे वाटे तो बहुत बड़े बड़ा ਹੁਣ ਬਾਅਦ ਚ ਬੰਦ ਕਰਾ ਹਾਂ ਦੀ। ਬੰਦ ਕਰੋ। ਹੈ ਹਾਂ ਬੰਦ ਕਰੋ। ਹਾਂ ਵੀ ਛੋਟੇ ਕਿਸ ਤਰ੍ਹਾਂ ਹੈ ਡੋਕੇ? ਹੈ ਅੱਛਾ, ਨਹੀਂ ਕੋਈ ਨਹੀਂ ਬਸ ਹੈ। ਹਾਂਜੀ ਇਹ ਜੀ ਇਹਨਾਂ ਨੂੰ ਕਹਿੰਦੇ ਆ ਡੋਕੇ। ਹੈ ਵੈਸੇ ਤਾਂ ਕਹਿੰਦੇ ਨੇ ਵੀ ਤੁਸੀਂ ਇੱਥੇ ਡੋਕੇ ਲੈਣ ਆਏ ਆ, ਹੈ ਵੀ ਅੰਬ ਲੈਣ ਆਏ ਆ, ਪੰਜਾਬੀ ਦੇ ਮੁਹਾਵਰੇ। ਤੇ ਝੰਗ ਚ ਨਾ ਤੁਸੀਂ ਉਹ ਦੇਖੋ, ਉਧਰ ਵੀ ਦਿਖਾਓ, ਉਹ ਨਾ ਸਾਰੇ ਤੁਸੀਂ ਹੈਰਾਨ ਹੋ ਗਏ ਵੀ ਇੰਨੇ ਇਹ ਇੱਥੇ ਕਿਉਂ ਆਏ ਨੇ ਸਾਰੇ ਡੋਕੇ। ਅਸਲ ਵਿੱਚ ਇਹ ਹਸਪਤਾਲ ਦੇ ਪਿਛਲੇ ਪਾਸੇ ਨਾ ਖਜੂਰਾਂ ਦਾ ਰਿਸਰਚ ਇੰਸਟੀਚਿਊਟ ਆ ਨਾ, ਜਿਹੜਾ ਸਰਕਾਰੀ, ਉਹ ਆ ਫਾਰਮ। ਮੈਂ ਤਾਂ ਐਡੇ ਐਡੇ ਡੋਕੇ ਹੁੰਦੇ ਨੇ ਜ਼ਿੰਦਗੀ ਚ ਦੇਖਿਆ ਜੀ। ਅੱਜ ਮੇਰੇ ਆਇਆ ਤੇ ਰਾਣਾ ਸਾਹਿਬ ਪਾਲ ਲੱਗ ਕੇ ਤਿਆਰ ਹੋਏ। ਇਹ ਕਿੰਨੇ ਦੇ ਪਾਈ ਆ? 70 ਦੇ। ਉਹ ਕਿੰਨੇ ਦੇ ਆ? ਉਹ ਛੋਟੇ ਉਹ ਕਿਸ ਤਰ੍ਹਾਂ ਵਾ? 100 ਦੇ ਪਾਈ ਆ? ਅੱਜ ਨਜ਼ਰ ਨਹੀਂ ਆ ਰਿਹਾ ਹੈ। ਹਾਂ ਹੂੰ। ਲੈਣ ਵਾਲੇ ਤਾਂ ਹਬੀਬ ਸਾਹਿਬ ਉਹ ਕਰ ਹੈ। ਅੱਛਾ ਚਲੋ ਠੀਕ ਹੈ, ਤੁਸੀਂ ਉਹ ਲੈ ਲਓ। ਬੱਚਿਆਂ ਵਾਸਤੇ ਲੈ ਕੇ ਜਾ ਰਹੇ ਨਾ ਵੀ ਤੋਹਫਾ ਹੈ ਇੱਕ ਕਿਸਮ ਦਾ। ਆਮ ਤੌਰ ਤੇ ਚੀਜ਼ ਥੋੜੀ ਮਿਲਣੀ ਹੈ, ਖਜੂਰਾਂ ਮਿਲ ਜਾਂਦੀਆਂ ਹੈ।
ਇਹ ਜਿਹੜੇ ਹੈ ਨਾ ਇਹ ਥੋੜੇ ਮਿੱਠੇ ਆ ਜ਼ਿਆਦਾ, ਇਹ ਜਿਹੜੇ ਲਾਲ ਜੇ ਨਹੀਂ ਹੈ। ਅੱਧਾ ਕਿਲੋ ਇਹ ਲੈ ਲੈ, 2 ਟੇਸਟ ਹੋ ਜਾਣਗੇ। ਉਹ ਜਿਹੜਾ ਹੈ ਆ ਇਹਦੇ ਥੋੜਾ ਜਿਹਾ ਤੁਰਸ਼ ਵੀ ਹੋ ਸਕਦਾ ਹੈ। ਇਹਨੂੰ ਕਿਉਂਕਿ ਕੈਮੀਕਲ ਹੀ ਲੱਗਿਆ ਹੋਇਆ ਇੱਕ ਕਿਸਮ ਦਾ, ਜਾਂ ਮਸਨੂਈ ਤਰੀਕੇ ਨਾਲ ਹੀ ਪਕਾਏ ਹੋਏ ਆ ਨਾ, ਇਸ ਕਰਕੇ ਫਿਰ ਇਹਦਾ ਉਹ ਮਜ਼ਾ ਨਹੀਂ ਆਣਾ ਜੋ ਕੱਚੇ ਡੋਕੇ ਦਾ ਆਉਂਦਾ ਹੈ। ਉਹ ਨਾਲੇ ਦਾ ਫਰੈਸ਼ ਮਿਲਦਾ ਹਾਂ ਇਹ ਆਇਆ ਤਾਂ ਤਾਜ਼ਾ ਮਾਲ ਤੇ ਤੇ ਅੰਦਰ ਸਿੰਘ ਦਾ ਸਾਈਡ ਆ ਮਾਲ एक घंटे का यार भाई जान के फुल पके हटा दो या तो बच्चे सब पक्का एक साइड पे हो रहे ऑफिस पे हो रहा तो कहने तो क्यों नहीं चलता? वो थोड़े कच्चे आएगा ज्यादा वो कच्चे मोला के चलो ठीक पर ये भी अपनी अलहमदुलिल्लाह फेवरेट कतार थी। मैंने तो नहीं पता, मैं जो झंग पढ़ता सी भी इतने को बाग आ वैसे जितने नजर आते सी लैके खा ली थे, लेकिन इस गल का नहीं सी हुंदा भी इत्थे ही क्यों मिलते हैं या ये बड़ा यूनीक फल है जी। आके देख स्वाद ही अपना है, दूर का मजा ही अपना अल्हम्दुलिल्लाह। लो जी बस पाइए आप आते लो जी हाँ 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 ठीक रेट बता दो की और 200 रुपए ज्यादा अब तेरे 200 का है ना हजार 100 पाइया 100 का पाइया, 18 रुपए का पाइया 70 रुपए 70 का पाइया, 50 का पाइया 70 का पाइया वा और 14 वही पाइया ਲਓ ਜੀ ਅਸੀਂ ਛੱਡਣ ਲੱਗੇ ਆ ਜੀ ਝੰਗ ਨੂੰ, ਖੈਰਬਾਦ ਕਹਿਣ ਲੱਗੇ ਆ ਤੇ ਝੰਗ ਤੋਂ ਅਸੀਂ ਤਕਰੀਬਨ 5-4 ਕਿਲੋਮੀਟਰ ਬਾਹਰ ਵੀ ਆ ਗਏ ਤੇ ਅਸੀਂ ਅੱਜ ਦੇ ਸਾਡੇ ਪ੍ਰਾਹੁਣਚਾਰ ਜਿਨ੍ਹਾਂ ਨੇ ਸਾਡੇ ਨਾਲ ਆਪਣੇ 2 ਜਿਹੜੇ ਆ ਸਟੂਡੈਂਟ ਸਾਰਾ ਦਿਨ ਸਾਡੇ ਇੰਨੀ ਗਰਮੀ ਦੇ ਵਿੱਚ ਸਾਡੇ ਨਾਲ ਜੋੜੀ ਰੱਖੇ, ਉਹਨਾਂ ਨੇ ਸਾਨੂੰ ਸਾਰਾ ਝੰਗ ਦਿਖਾਇਆ। ਮਜਬੂਰੀ ਚ ਨਾ ਵੀ ਇਹ ਸਾਡੇ ਨਾਲ ਸੀ ਨਾ, ਇਹਨਾਂ ਨੇ ਸਾਡੇ ਨਾਲ ਉਦੋਂ ਦੇ ਹੀ ਸਾਡੇ ਨਾਲ, ਤੁਹਾਡੇ ਨਾਲ ਉਹ ਬੱਚੇ ਭੇਜਦੇ ਇੱਕ ਪਾਰਟੀ ਨਾਲ ਇਹ ਆ, ਦੂਸਰੀ ਪਾਰਟੀ ਨਾਲ ਇਹ ਸੀ ਨਾ। ਹਾਂਜੀ ਵੀ ਇੱਕ ਪਾਰਟੀ ਹਬੀਬੁੱਲਾ ਕਮਰ ਸਾਹਿਬ ਨਾਲ ਤੇ ਚੌਧਰੀ ਨੂਰ ਅਹਿਮਦ ਸਾਹਿਬ ਨਾਲ ਜੀ, ਸਾਰਾ ਦਿਨ ਪ੍ਰੋਫੈਸਰ ਤੈਯਬ ਆਜ਼ਾਦ ਸਾਹਿਬ ਰਹੇ ਜੀ, ਤੇ ਸਾਡੇ ਨਾਲ ਜਨਾਬ ਇਹਨਾਂ ਨੇ 2 ਸਟੂਡੈਂਟ, ਇੱਕ ਤੋਂ ਬਲਕਿ 2 ਹੋਰ 4 ਸਟੂਡੈਂਟ ਇਹਨਾਂ ਨੇ ਸਾਡੇ ਨਾਲ ਰੱਖੇ ਤੇ ਅਸੀਂ ਇਹਨਾਂ ਦੇ ਬੜੇ ਮਸ਼ਕੂਰ ਹਾਂ ਔਰ ਸਾਡੀ ਬੜੀ ਆਓ ਭਗਤ ਕੀਤੀ ਤੇ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਤੁਹਾਡੇ ਆਣ ਤੇ ਹੁਣ ਅਸੀਂ ਝੰਗ ਤੇ ਤੈਯਬ ਸਾਹਿਬ ਦੋਨਾਂ ਨੂੰ ਛੱਡਣ ਲੱਗੇ। ਹੁਣ ਅਸੀਂ ਇੱਥੋਂ ਬਾਏ ਬਾਏ ਕਰਨ ਲੱਗੇ ਸੀਗੇ। ਮੈਂ ਕਿਹਾ ਵੀ ਚਲੋ ਇਹ ਬਲੌਗ ਵਿੱਚ ਸਾਡੇ ਹਿੱਸਾ ਨਹੀਂ ਬਣੇ ਸੁਬਾਹ ਤੇ ਇਹਨਾਂ ਨਾਲ, ਫਿਰ ਅਸੀਂ ਤੇ ਕਹਿ ਰਹੇ ਹਾਂ ਕਿ ਪ੍ਰੋਫੈਸਰ ਸਾਹਿਬ ਦੱਸ ਰਹੇ ਹਾਂ ਵੀ ਇਨਸ਼ਾਅੱਲਾ ਕੱਲ ਨੂੰ ਜਾਂ ਪਰਸੋਂ ਨੂੰ ਕਰਾਂਗੇ। ਰਹਿਮੀ ਸ਼ਾਹ ਨੇ ਜੀ, ਰਹਿਮੀ ਸ਼ਾਹ ਦੇ ਬਾਰੇ ਚ ਖੁਦ ਹੀ ਦੱਸਦੇ ਵੀ ਰਹਿਮੀ ਸ਼ਾਹ ਨਾਲ ਇਹਦਾ ਕੀ ਚੱਲ ਰਿਹਾ। ਹਾਂਜੀ ਰਹਿਮੇ ਸ਼ਾਹ ਦੀ ਅਗਰ ਗੱਲ ਕੀਤੀ ਜਾਏ ਤਾਂ ਰਹਿਮੇ ਸ਼ਾਹ ਮੈਨੂੰ ਹਮੇਸ਼ਾ ਤੋਂ ਆਪਣਾ ਦੂਸਰਾ ਘਰ ਲੱਗਿਆ ਹੈ, ਕਿਉਂਕਿ ਹਬੀਬੁੱਲਾ ਸਾਹਿਬ ਔਰ ਮੈਂ FSC ਦੇ ਕਲਾਸ ਫੈਲੋ ਹਾਂ ਔਰ ਅਸੀਂ ਬੜਾ ਤਵੀਲ ਅਰਸਾ ਦੀ ਸਾਡੀ ਰਫਾਕਤ ਆ। ਜ਼ਮਾਨਾ ਤਾਲਿਬ ਇਲਮੀ 'ਚ ਅਸੀਂ ਇੱਕ ਹਫ਼ਤੇ ਨੂੰ ਇਹਨਾਂ ਦੇ ਘਰ ਜਾਂਦੇ ਸੀ, ਇੱਕ ਹਫ਼ਤੇ ਨੂੰ ਇਹ ਮੇਰੇ ਘਰ ਆਉਂਦੇ ਸੀ। 1994 ਤੋਂ 96 ਦਾ ਸਾਡਾ FSC ਦਾ ਸੈਸ਼ਨ ਸੀ ਗਵਰਨਮੈਂਟ ਕਾਲਜ ਜੰਗ, ਔਰ ਇੱਕ ਕਮੋ ਬੇਸ਼ ਕੋਈ 30 ਸਾਲ ਦੀ ਜਿਹੜੀ ਸਾਡੀ ਦੋਸਤੀ ਹੈ, 31 ਸਾਲ ਦੀ ਰਫਾਕਤ, ਉਹ ਅਲਹਮਦੁਲਿਲਾ ਹੁਣ ਵੀ ਕਾਇਮ ਆ। ਔਰ ਹਮੇਸ਼ਾ ਮੈਨੂੰ ਕਦੇ ਵੀ ਇੱਕ ਨਵੀਂ ਔਰ ਓਪਰੀ ਜਗ੍ਹਾ ਨਹੀਂ ਲੱਗੀ, ਬਿਲਕੁਲ ਜਿਸ ਤਰ੍ਹਾਂ ਆਪਣੇ ਗਾਉਂ ਜਾਣਾ ਸਾਰੇ ਇਹਦੇ ਦੋਸਤ ਰਹਿੰਦੇ ਔਰ ਸਾਡੇ ਦੋਸਤ ਵੀ ਸ਼ੇਅਰ ਨੇ, ਇਵਨ ਜਿਹੜੇ ਮੇਰੇ ਦੋਸਤ ਨੇ। ਹਾਂਜੀ ਹਾਂਜੀ, ਔਰ ਉਸ ਦੋਸਤੀ 'ਚ ਇੱਕ ਨਵੇਂ ਬਾਬ ਦਾ ਇਜ਼ਾਫਾ ਹੋਇਆ, ਕੋਈ ਨਵੇਂ ਲੋਕ ਆਏ ਤੇ ਇਨਸ਼ਾਅੱਲਾ ਮੇਰਾ ਇਰਾਦਾ ਹੈ ਅਨਕਰੀਬ ਹਮੇਸ਼ਾ ਵਿਜ਼ਿਟ ਕਰਨ ਨੂੰ, ਸ਼ਾਇਦ ਕੱਲ ਹੀ ਆ ਜਾਵਾਂ ਤੇ ਔਰ ਕੱਲ ਉੱਥੇ ਦੋਸਤਾਂ ਨਾਲ ਮੁਲਾਕਾਤ ਹੋਏਗੀ। ਇਹ ਆਇਆਂ ਨੂੰ ਸਤ ਬਿਸਮਿਲ੍ਲਾ, ਅਸੀਂ ਜਨਾਬ ਵੀ ਤੁਹਾਡਾ ਆਪਣਾ ਘਰ ਆ, ਜਦੋਂ ਮਰਜ਼ੀ ਤੁਸੀਂ ਆਓ ਤੇ ਉੱਥੇ ਫਿਰ ਇਹਨਾਂ ਨਾਲ ਕੋਈ ਲੰਬੀ ਚੌੜੀ ਗੱਲਬਾਤ ਬਹਿ ਕੇ ਕਰਾਂਗੇ ਜੀ। ਬਾਕੀ ਰਾਣਾ ਸਾਹਿਬ ਗਰਮੀ ਬੜੀ ਸੀਗੀ, ਤੁਹਾਨੂੰ ਝੰਗ ਦਾ ਜਿਹੜਾ ਇਹ ਹਿਸਾਬ ਕਿਤਾਬ ਹੈ ਇੰਨੀ ਗਰਮੀ ਦੇ ਵਿੱਚ ਕਿਵੇਂ ਦਾ ਲੱਗਿਆ? ਉਹ ਕਹਿੰਦੇ ਹੁਕਮੇ ਹਾਕਮ ਮਰ ਗਏ ਮਵਾਦਾਤ ਹੈ। ਹਬੀਬੁੱਲਾ ਮੇਰਾ ਉਸਤਾਦ ਵੀ ਯਾਰ, ਬੇਲੀ ਵੀ ਯਾਰ, ਸ਼ਾਗਿਰਦ ਵੀ ਆ ਹੈ ਵੀ ਇਹ ਵੈਸੇ ਆਦਤਾਂ ਲੋ ਬੈਤ ਆ ਹੈ ਤੇ ਪੜ੍ਹਾਈ ਚ ਮੈਂ ਇਹਦਾ ਬੈਤ ਆ ਹੈ ਤੇ ਬੇਲੀ ਵੀ ਹੈ। ਤੇ ਫਿਰ ਜਦੋਂ ਇਹ ਕੋਈ ਕਹਿ ਦਿੰਦਾ ਵਾ ਫਿਰ ਇਹਦੀ ਮੰਨਣੀ ਪੈਂਦੀ। ਇਹ ਕਹਿੰਦਾ ਜੀ ਗਰਮੀ ਸਰਦੀ ਮੌਸਮ ਛੱਡੋ, ਮੂਡ ਛੱਡੋ। ਵੈਸੇ ਤਾਂ ਪਹਿਲੋਂ ਕਾਫੀ ਅਰਸਾ ਤੇ ਮੇਰੀ ਕਾਫੀ ਹਿਆ ਕਰਦਾ ਰਹਿੰਦਾ ਵੀ ਇਹਨਾਂ ਦਾ ਮੂਡ ਹੈ ਕਿ ਨਹੀਂ। ਹੁਣ ਤੇਰੀ ਵਜ੍ਹਾ ਤੋਂ ਕਹਿੰਦਾ ਜੀ ਮੂਡ ਛੱਡ ਗੱਲ ਇਹਨਾਂ ਨੇ ਕਰਨੀ ਸੀ। ਹਾਂ, ਵਰਨਾ ਇਹਨਾਂ ਨੇ ਹਬੀਬੁੱਲਾ ਨੇ ਕਦੇ ਮੈਨੂੰ 6 ਮਹੀਨੇ ਵੀ ਨਾ, ਜਦੋਂ ਮੈਂ ਇਹ ਪੁੱਛਦੇ ਹੁੰਦੇ ਵੀ ਮੂਡ ਹੈ ਕੰਮ ਦਾ, ਜੇ ਮੈਂ ਕਹਿੰਦਾ ਨਾ ਹੈ ਮੂਡ, ਕਹਿੰਦੇ ਕਰ ਲੈਣੇ ਆ। ਜੇ ਕਹਿੰਦਾ ਨਹੀਂ ਤੇ ਨਹੀਂ, ਉਹ ਹੁਣ ਉਹਨਾਂ ਨੂੰ ਪਤਾ ਵੀ ਖਾ ਲੈਂਦਾ। ਕਹਿੰਦੇ ਵੀ ਹੁਣ ਔਖੇ ਹੋਵੋ ਕੰਮ ਕਰੋ। ਮੈਂ ਕਿਹਾ
ਕੰਮ ਕਰਨਾ ਜੀ। ਬਿਲਕੁਲ ਹਬੀਬੁੱਲਾ ਸਾਹਿਬ ਨੇ ਸਹੀ ਗੱਲ ਕੀਤੀ ਆ। ਆਖਰ ਦੇ ਉੱਤੇ ਜਨਾਬ ਜੀ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿਤੇ ਵੀ ਬੈਠਾ, ਜਿੱਥੇ ਕਿਤੇ ਵੀ ਬੋਲੀ ਜਾਂਦੀ ਹੈ। ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਜੀ। ਰਾਮ ਰਾਮ ਕਰਦੇ ਜੀ, ਬਾਏ ਬਾਏ।